ਸੰਗੀਓ ਬੇਲੀਓ, ਤੁਸੀਂ ਵੇਖ ਰਹੇ ਹੋ ਉਫਕ ਟੀਵੀ। ਮੈਂ ਹਾਂ ਖਵਾਜਾ ਆਜ਼ਮ। ਇਸ ਦੀ ਤਹਿਕੀਕ ਕੀਤੀ ਹੈ ਕਿਬਰੀਆ ਸਦੀਕ ਨੇ। ਸਾਡੀ ਇਸ ਵੀਡੀਓ ਦਾ ਮੌਜੂ ਹੈ ਕਿ ਪੰਜਾਬੀ ਸਿੱਖਾਂ ਦੀ ਜ਼ਬਾਨ ਹੈ ਤੇ ਪੰਜਾਬੀ ਜ਼ਬਾਨ ਦੇ ਕਿੰਨੇ ਲਹਿਜੇ ਨੇ। ਮਜ਼ੀਦ ਅੱਗੇ ਵਧਣ ਤੋਂ ਪਹਿਲਾਂ ਨਏ ਆਉਣ ਵਾਲੇ ਦੋਸਤਾਂ ਨੂੰ ਨਹਾਇਤ ਹੀ ਅਦਬ ਨਾਲ ਦਰਖਾਸਤ ਹੈ, ਉਫਕ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਈ ਤੇ ਮਾਲੂਮਾਤੀ ਵੀਡੀਓ ਟਾਈਮ ਨਾਲ ਤੁਹਾਨੂੰ ਮਿਲਦੀ ਰਹੇ ਤੇ ਸਿਲਸਿਲਾ ਉੱਥੋਂ ਹੀ ਜੋੜਨੇ ਆ। ਸਾਡਾ ਮੌਜੂ ਹੈ ਕਿ ਪੰਜਾਬੀ ਸਿੱਖਾਂ ਦੀ ਜ਼ਬਾਨ ਹੈ ਤੇ ਇਸ ਦਾ ਜਵਾਬ ਹੈ ਬਿਲਕੁਲ ਵੀ ਨਹੀਂ। ਸਿੱਖ ਮਜ਼ਹਬ 15ਵੀਂ ਸਦੀ ਵਿੱਚ ਸਾਹਮਣੇ ਆਇਆ, ਜਦ ਕਿ ਪੰਜਾਬ ਇਸ ਤੋਂ ਬਹੁਤ ਹੀ ਪਹਿਲਾਂ ਸੂਫੀਆ ਕਰਾਮ ਦੀ ਮੁਸਲਸਲ ਤਬਲੀਗ ਦੇ ਨਤੀਜੇ ਵਿੱਚ ਮੁਸਲਿਮ ਅਕਸਰੀਅਤੀ ਖਿੱਤਾ ਬਣ ਚੁੱਕਿਆ ਸੀ ਤੇ ਸੂਫੀਆ ਨੇ ਆਪਣੀ ਤਬਲੀਗ ਲਈ ਹਮੇਸ਼ਾ ਪੰਜਾਬੀ ਜ਼ਬਾਨ ਨੂੰ ਹੀ ਵਰਤਿਆ। ਪੰਜਾਬੀ ਜ਼ਬਾਨ ਵਿੱਚ ਇਸਲਾਮੀ ਸ਼ਾਇਰੀ ਤੇ ਅਦਬ 11ਵੀਂ ਸਦੀ ਤੋਂ ਮੌਜੂਦ ਹੈ। ਪੰਜਾਬ ਵਿੱਚ ਸਿੱਖ ਹਮੇਸ਼ਾ ਤੀਜੀ ਅਕਲੀਅਤ ਹੀ ਰਹੇ। 1941 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ ਮੁਤਹਿਦਾ ਪੰਜਾਬ ਵਿੱਚ ਮੁਸਲਮਾਨ ਪੰਜਾਬੀ 53%, ਹਿੰਦੂ ਪੰਜਾਬੀ 29% ਤੇ ਸਿੱਖ ਪੰਜਾਬੀ 15% ਸਨ। ਪੰਜਾਬੀ ਪੂਰੀ ਇਸਲਾਮੀ ਦੁਨੀਆ ਵਿੱਚ ਮੁਸਲਮਾਨਾਂ ਦੀ ਤੀਜੀ, ਬਰੇ ਸਗੀਰ ਦੇ ਮੁਸਲਮਾਨਾਂ ਦੀ ਦੂਜੀ ਤੇ ਦੁਨੀਆ ਦੀ ਨਵੀਂ ਵੱਡੀ ਜ਼ਬਾਨ ਹੈ। ਇਸ ਵਾਸਤੇ ਆਪਣੇ ਵੱਡੇ ਬਜ਼ੁਰਗਾਂ ਵਾਂਗ ਬੜੇ ਮਾਣ ਤੇ ਫਖਰ ਨਾਲ ਆਪਣੀ ਮਾਂ ਬੋਲੀ ਪੰਜਾਬੀ ਪੜ੍ਹੋ, ਲਿਖੋ ਤੇ ਬੋਲੋ। ਆਪਣੀ ਮਾਂ ਬੋਲੀ ਵਿੱਚ ਬੋਲਣਾ ਨਬੀਆਂ ਤੇ ਅੰਬੀਆ ਅਲੈਹਿਸਲਾਮ ਦੀ ਸੁਨਨਤ ਵੀ ਹੈ। ਪੰਜਾਬੀ ਦੇ ਹਰੂਫ ਤਹੱਜੀ ਮੁਲਾਹਿਜ਼ਾ ਕਰੋ। ਮਜ਼ੀਦ ਅੱਗੇ ਵਧਨੇ ਆ। ਪੰਜਾਬੀ ਜ਼ਬਾਨ ਦੇ ਕਿੰਨੇ ਲਹਿਜੇ ਨੇ। ਲਹਿਜੇ ਜ਼ਬਾਨਾਂ ਦਾ ਹੁਸਨ ਹੁੰਦੇ ਨੇ, ਕੋਹਜ ਨਹੀਂ। ਆਲਮੀ ਅਸੂਲ ਹੈ ਕਿ ਜ਼ਬਾਨ ਜਿੰਨੇ ਵੱਡੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਉਸ ਦੇ ਲਹਿਜੇ ਵੀ ਓਨੇ ਹੀ ਚੋਖੇ ਹੋਣਗੇ। ਦੁਨੀਆ ਦੀਆਂ ਵੱਡੀਆਂ ਜ਼ਬਾਨਾਂ ਅੰਗਰੇਜ਼ੀ, ਅਰਬੀ, ਚੀਨੀ ਤੇ ਹਿੰਦੀ ਦੀ ਵੀ ਬਹੁਤ ਜ਼ਿਆਦਾ ਲਹਿਜੇ ਨੇ। ਸਿਰਫ ਚੀਨੀ ਜ਼ਬਾਨ ਦੇ ਘੱਟ ਵੱਧ 84 ਲਹਿਜੇ ਨੇ। ਇਸ ਤਰ੍ਹਾਂ ਪੰਜਾਬੀ ਜ਼ਬਾਨ ਦੁਨੀਆ ਦੀ 7000 ਜ਼ਬਾਨਾਂ ਵਿੱਚੋਂ 9ਵੇਂ ਨੰਬਰ ਤੇ ਵੀ ਹੈ ਤੇ ਇਸ ਦੇ ਵੀ ਕਈ ਲਹਿਜੇ ਨੇ। ਕੁਝ 24 ਲਹਿਜਿਆਂ ਦੇ ਨਾਂ ਕੁਝ ਇੰਜ ਨੇ: ਮਾਝੀ, ਮੁਲਤਾਨੀ, ਰਿਆਸਤੀ ਜਾਂ ਬਹਾਵਲਪੁਰੀ, ਹਿੰਦਕੋ, ਪੋਠੋਹਾਰੀ, ਜਟਕੀ ਜਾਂ ਜੰਗੋਚੀ, ਥਲੋਚੀ, ਸ਼ਾਹਪੁਰੀ, ਡੇਰਾਵਾਲੀ, ਪਸ਼ੌਰੀ, ਛਾਛੀ, ਦੁਆਬੀ, ਮਾਲਵੀ, ਡੋਗਰੀ, ਪਹਾੜੀ, ਗੋਜਰੀ, ਰੋਹੀ ਤੇ ਧਨੀ। ਪੰਜਾਬੀ ਜ਼ਬਾਨ ਦੇ ਲਹਿਜਿਆਂ ਨੂੰ ਅਸੀਂ ਤੇ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਜ਼ਬਾਨ ਦੇ ਖਿੱਤੇ ਦੇ ਵਾਈਜ਼ ਅਸੀਂ ਇਹਨੂੰ ਮੁਖਤਲਿਫ ਰੰਗ ਤੇ ਜਿਸ ਇਲਾਕੇ ਜਿਸ ਲਹਿਜੇ 'ਚ ਬੋਲੀ ਜਾਂਦੀ ਹੈ ਪੰਜਾਬੀ ਦੇ ਉਹ ਲਹਿਜੇ ਅਸੀਂ ਦਰਜ ਕੀਤੇ ਨੇ। ਪੰਜਾਬੀ ਜ਼ਬਾਨ ਦੇ ਸਾਰੇ ਲਹਿਜੇ ਆਪਸ ਵਿੱਚ ਭਰਵੀਂ ਸਾਂਝ ਰੱਖਦੇ ਨੇ। ਇੱਕਾ ਦੁੱਕਾ ਲਫ਼ਜ਼ਾਂ ਦਾ ਫਰਕ ਤੇ ਹੈ ਪਰ ਗ੍ਰਾਮਰ ਸਾਂਝੀ ਹੈ। ਹਰ ਲਹਿਜੇ ਦੀ ਖੂਬਸੂਰਤੀ ਦੀ ਅਹਿਮੀਅਤ ਆਪਣਾ ਪੂਰਾ ਵਜੂਦ ਰੱਖਦੀ ਹੈ। ਮਾਹਿਰ ਲਿਸਾਨੀਅਤ ਦੇ ਪੇਸ਼ ਕਰਦਾ ਤਾਰੀਖ ਦੇ ਮੁਤਾਬਿਕ ਅਗਰ ਦੋ ਇਨਸਾਨਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਕਿਸੇ ਰਾਬਤੇ ਜ਼ਬਾਨ ਜਾਂ ਮੁਤਰਜਮ ਦੀ ਲੋੜ ਨਾ ਪਵੇ, ਉਹਨਾਂ ਦੀ ਜ਼ਬਾਨ ਹੀ ਤਸੱਵਰ ਕੀਤੀ ਜਾਵੇਗੀ। ਇਸ ਲਿਹਾਜ਼ ਨਾਲ ਵੀ ਅਜ਼ੀਮ ਪੰਜਾਬੀ ਸੂਫੀ ਸ਼ਾਇਰਾਂ ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਵਾਰਿਸ ਸ਼ਾਹ, ਖਵਾਜਾ ਗੁਲਾਮ ਫਰੀਦ ਤੇ ਮੀਆਂ ਮੁਹੰਮਦ ਬਖਸ਼ ਕੋ ਸਾਰਾ ਪੰਜਾਬ ਪੜ੍ਹਦਾ ਵੀ ਏ, ਗਾਉਂਦਾ ਵੀ ਏ। ਇਹ ਪੰਜਾਬੀ ਜ਼ਬਾਨ ਦੀ ਸਾਂਝ ਹੈ। ਇਹਨਾਂ ਲਹਿਜਿਆਂ ਦੇ ਦਸਤਾਵੇਜ਼ੀ ਸਬੂਤ ਵੀ ਮੌਜੂਦ ਨੇ, ਜਿਨ੍ਹਾਂ ਵਿੱਚੋਂ ਇੱਕ ਬਹਾਵਲਪੁਰ ਦਾ ਗਜ਼ਟੀਆ ਰਿਪੋਰਟ ਹੈ। ਸਨ 1904 ਦੇ ਬਹਾਵਲਪੁਰ ਦੇ ਗਜ਼ਟੀਆ ਰਿਪੋਰਟ ਦੇ ਮੁਤਾਬਿਕ ਬਹਾਵਲਪੁਰ ਦੇ ਵਸਨੀਕਾਂ ਬਸ਼ਿੰਦਿਆਂ ਦੀ ਮਾਦਰੀ ਜ਼ਬਾਨ ਪੰਜਾਬੀ ਹੈ ਤੇ ਉਹ ਪੰਜਾਬੀ ਦੇ ਦਰਜ ਜ਼ੈਲ ਲਹਿਜੇ ਬੋਲਦੇ ਨੇ। ਮੁਲਤਾਨੀ ਜਾਂ ਮਗਰਬੀ ਪੰਜਾਬੀ, ਦੂਸਰੇ ਨੰਬਰ ਦੇ ਪੰਜਾਬੀ ਜਟਕੀ ਜਾਂ ਉਬੀਚੜ। ਮੁਲਤਾਨ ਤੇ ਡੇਰਾ ਗਾਜ਼ੀ ਖਾਨ ਵਿੱਚ ਵੀ ਇਹੋ ਜਿਹੇ ਲਹਿਜੇ ਬੋਲੇ ਜਾਂਦੇ ਨੇ। ਸਾਕੂ ਸਾਰੇ ਪੰਜਾਬ ਕੋ ਆਪਣੇ ਆਬਾਓ ਇਜਾਜ਼ ਤੇ ਆਪਣੀ ਪੰਜਾਬੀ ਸ਼ਨਾਖਤ ਉੱਪਰ ਫਖਰ ਤੇ ਮਾਣ ਹੋਣਾ ਚਾਹੀਦਾ ਹੈ। ਸਾਕੂ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਜਿਸ ਸਾਕੂ ਪੰਜਾਬ ਦੀ ਖੂਬਸੂਰਤ ਧਰਤੀ ਤੇ ਅਜ਼ੀਮ ਪੰਜਾਬੀ ਕੌਮ ਵਿੱਚ ਪੈਦਾ ਕੀਤਾ ਤੇ ਰੱਬ ਦੀ ਨਾਸ਼ੁਕਰੀ ਨਹੀਂ ਕਰਨੀ ਚਾਹੀਦੀ। ਇਸਲਾਮ ਤੇ ਪੰਜਾਬੀ ਕੌਮ। ਰੱਬ ਦੇ ਫਜ਼ਲ ਨਾਲ ਪੰਜਾਬੀ ਕੌਮ ਨੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਟਾਈਮ ਤੋਂ ਹੀ ਇਸਲਾਮ ਕਬੂਲ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬੀ ਕੌਮ ਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ। ਇਸ ਵਾਸਤੇ ਪੰਜਾਬੀ ਕੌਮ ਵਿੱਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਤੇ ਬਾਕੀ ਮਜ਼ਹਬ ਦੇ ਮੰਨਣ ਵਾਲੇ ਲੋਕ ਮੌਜੂਦ ਨੇ। ਕੁਝ ਹੋਰ ਕੌਮਾਂ ਵਾਂਗ ਨਹੀਂ ਕਿ ਜਦੋਂ ਇਸ ਕੌਮ ਜਾਂ ਕਬੀਲੇ ਦੇ ਸਰਦਾਰ ਨੇ ਇਸਲਾਮ ਕਬੂਲ ਕਰ ਲਿਆ ਤੇ ਕੌਮ ਦੇ ਬਾਕੀ ਸਾਰੇ ਲੋਕਾਂ ਦਾ ਇਸਲਾਮ ਆਪੇ ਆਪ ਹੋ ਗਿਆ। ਪੰਜਾਬੀ ਕੌਮ ਤੇ ਸਾਡੀ ਪੰਜਾਬੀ ਤਹਿਜ਼ੀਬ। ਪੰਜਾਬੀ ਕੌਮ ਹੜੱਪਾ, ਇੰਡਸ ਤੇ ਗੰਦਾਰਾ ਦੀ ਤਹਿਜ਼ੀਬ ਦੀ ਅਮੀਨ ਤੇ ਵਾਰਿਸ ਕੌਮ ਹੈ। ਸਾਡੀ ਤਹਿਜ਼ੀਬ ਤੋਂ ਪਹਿਲਾਂ ਦੁਨੀਆ ਵਿੱਚ ਕਿਤੇ ਵੀ ਤਹਿਜ਼ੀਬ ਦਾ ਨਿਸ਼ਾਨ ਨਹੀਂ ਸੀ। ਪੰਜਾਬੀ ਨਸਲ ਇਨਸਾਨੀ ਨੂੰ ਤਹਿਜ਼ੀਬ ਸਿਖਾਉਣ ਵਾਲੀ ਸਭ ਤੋਂ ਪਹਿਲੀ ਧਰਤੀ ਹੈ ਤੇ ਇਹਦੀ ਤਹਿਜ਼ੀਬ, ਇਲਮ, ਸਕਾਫਤ ਤੇ ਫਨ ਆਪਣੇ ਵਕਤ ਦੇ ਦੁਨੀਆ ਦੇ ਸਭ ਤੋਂ ਵਧੀਆ ਸਨ। ਦੁਨੀਆ ਦੀਆਂ ਪਹਿਲੀਆਂ 3 ਤਹਿਜ਼ੀਬਾਂ ਦਰਿਆ ਨੀਲ ਦੀ ਮਿਸਰ ਦੀ ਤਹਿਜ਼ੀਬ,
दजला ते फरात दी बाबल और नैनवा दी तहजीब ते दरिया सिंधु दी हड़प्पा दी तहजीब अगे पिछे ही जम्मियां सन। अगे पिछे होण दी गल करने आ असी 200-300 वरे पहला तहजीब याफ्ता हो गए सां। यह कोई निक्की गल नहीं। पंजाबी कौम ने सिकंदर यूनानी वर्गे नूं शिकस्त दित्ती ते अंग्रेज भी पूरे बरे सगीर विच सब तो आखिर विच 1849 विच पंजाब उपर कब्जा कर सकिया ते ओह यह पंजाबियां नाल कई खूनरेज जंगां तो बाद ही कब्जा होया। इस वास्ते अपनी अजीम पंजाबी कौम ते फखर और कदीम पंजाबी तहजीब ते मान करके बड़े इतमाद नाल अपनी माँ बोली पंजाबी पढ़ो लिखो ते बोलो। शुक्रिया। बी यूनाइट फॉर पाकिस्तान। जियो पंजाबी कौम, जियो पंजाब, वसे प्यारा पाकिस्तान। उम्मीद है वीडियो तुहानूं जरूर पसंद आएगी। इस वीडियो नूं लाइक कमेंट शेयर जरूर करो। शुक्रिया।